ਸਤਿ ਸ਼੍ਰੀ ਅਕਾਲ। मैं प्रवीण शर्मा लैके हाजिर हाँ पंजाबी रेडियो USA ਤੇ ਇੱਕ ਹੋਰ ਰਿਪੋਰਟ ਗੱਲਬਾਤ ਕਰਾਂਗੇ। ਭਗਵੰਤ ਮਾਨ ਸਰਕਾਰ ਦੇ ਬਾਰੇ ਵਿਜੇ ਸਿੰਗਲਾ ਨੂੰ ਘਰੇ ਤੋਰ ਦਿੱਤਾ ਗਿਆ ਤੇ ਸੰਦੇਸ਼ ਇਹ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਟੋਲਰੈਂਸ ਜ਼ੀਰੋ ਰਹੇਗੀ ਭ੍ਰਿਸ਼ਟਾਚਾਰੀ ਦੇ ਖਿਲਾਫ। ਕਿਸੇ ਵੀ ਸਰਕਾਰ ਵੱਲੋਂ ਇੰਨੀ ਛੇਤੀ ਕੀਤੀ ਗਈ ਉਹਨਾਂ ਕਾਰਵਾਈਆਂ ਦੇ ਵਿੱਚੋਂ ਇੱਕ ਹੈ ਜਿਹਦੇ ਵਿੱਚ ਭ੍ਰਿਸ਼ਟਾਚਾਰੀ ਕਿਸੇ ਮਿਨਿਸਟਰ ਤੇ ਕਾਰਵਾਈ ਕੀਤੀ ਗਈ ਹੋਵੇ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਕੀਤੀ 2015 ਦੇ ਵਿੱਚ। ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਵੀ ਇੱਕ ਵਾਰੀ ਇਸੇ ਤਰ੍ਹਾਂ ਹੀ ਭ੍ਰਿਸ਼ਟਾਚਾਰੀ ਦੇ ਦੋਸ਼ ਹੇਠ ਇੱਕ ਬੰਦੇ ਤੇ ਸਿਆਸੀ ਬੰਦੇ ਤੇ ਕਾਰਵਾਈ ਜਿਹੜੀ ਆ ਉਹ ਕੀਤੀ ਸੀਗੀ। ਖੈਰ ਆਪਾਂ ਮਸਲਾ ਕੀ ਹੈ, ਆਪਣਾ ਮਸਲਾ ਕੀ ਹੈ? ਆਪਣਾ ਮਸਲਾ ਇਹ ਹੈ ਕਿ ਤੁਹਾਨੂੰ ਦੱਸਣਾ ਕਿ ਵਿਜੇ ਸਿੰਗਲਾ ਜਿਹੜਾ ਉਹਨੂੰ 63,000 ਫਰਕ ਦੇ ਨਾਲ ਉਹਨੇ ਸਿੱਧੂ ਮੂਸੇਵਾਲੇ ਨੂੰ ਹਰਾਇਆ ਸੀਗਾ। ਪਰ ਉਹ ਪਹਿਲਾ ਤੇ ਆਖਰੀ ਨਹੀਂ ਹੈ। ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ, ਜਿਹੜੇ ਬੰਦੇ ਸਰਕਾਰ ਦੇ ਨਾਲ ਰਹਿੰਦੇ ਨੇ ਜਾਂ ਜਿਨ੍ਹਾਂ ਕੋਲ ਇਨਫੋਰਮੇਸ਼ਨ ਐਕਸੈਸ ਹੈ ਸਰਕਾਰ ਦਾ, ਤਾਂ ਉਹਨਾਂ ਸੂਤਰਾਂ ਦਾ ਇਹ ਕਹਿਣਾ, ਸੂਤਰ ਤਾਂ ਸ਼ਬਦ ਹੁਣ ਬੜਾ ਇੱਕ ਤਰੀਕੇ ਨਾਲ ਇਹ ਹੋ ਗਿਆ ਕਿ ਨੋਰਮਲ ਜਾਂ ਕਹਿ ਲਓ ਕਿ ਰਿਲਾਇਬਲ ਨਹੀਂ ਰਿਹਾ ਹੁਣ, ਕਿਉਂਕਿ ਹਰ ਬੰਦਾ ਹੀ ਯੂਜ਼ ਕਰਦਾ। ਉਹ ਬੰਦੇ ਇਸ ਗੱਲ ਵੱਲ ਇਸ਼ਾਰਾ ਕਰਦੇ ਆ ਕਿ ਰਿਪੋਰਟਾਂ ਹੋਰ ਵੀ ਲੋਕਾਂ ਦੀਆਂ ਨੇ ਸਰਕਾਰ ਕੋਲੇ। ਮਾਨ ਸਾਹਿਬ ਕੋਲੇ ਕਈ ਹੋਰਾਂ MLAs ਦੀ ਰਿਪੋਰਟ ਵੀ ਪਹੁੰਚ ਰਹੀ ਹੈ, ਜਿਹੜੇ MLAs ਖਾਸ ਕਰਕੇ ਮਾਈਨਿੰਗ ਤੇ ਨਾਲੋਂ ਨਾਲ ਟਰਾਂਸਪੋਰਟ ਕਿੱਤੇ ਦੇ ਵਿੱਚ ਇੰਟਰਸਟ ਰੱਖਦੇ ਸੀਗੇ, ਦਿਲਚਸਪੀਆਂ ਲੈਂਦੇ ਸੀ, ਪੁੱਛਦੇ ਸੀਗੇ ਕਿ ਕੀ ਸਿਸਟਮ ਹੈ ਆਉਣ ਜਾਣ ਦਾ ਮਤਲਬ ਲੈਣ ਦੇਣ ਦਾ। ਸੋ ਉਹਨਾਂ ਦੀਆਂ ਰਿਪੋਰਟਾਂ ਵੀ ਖੂਫੀਆ ਰਿਪੋਰਟਾਂ ਮੁਤਾਬਕ ਮਾਨ ਸਾਹਿਬ ਦੇ ਟੇਬਲ ਤੇ ਪਈਆਂ ਨੇ। ਹੁਣ ਇਹ ਉਹਨਾਂ ਦੇ ਸਿਰ ਤੇ ਹੈ, ਮਾਨ ਸਾਹਿਬ ਦੇ ਸਿਰ ਤੇ ਹੈ ਵੀ ਉਹ ਕਿੰਨੇ ਟਾਈਮ ਬਾਅਦ ਇਹਦੇ ਤੇ ਕਾਰਵਾਈ ਕਰਦੇ ਆ। ਪਰ ਸੁਣਨ ਦੇ ਵਿੱਚ ਇਹ ਜ਼ਰੂਰ ਆ ਰਿਹਾ, ਜਿਹੜੇ ਸਾਡੇ ਲੋਕ, ਜਿਹੜੇ ਸਾਡੇ ਸੋਰਸਸ ਸਰਕਾਰ ਦੇ ਵਿੱਚ ਹੈਗੇ ਨੇ, ਉਹ ਇਸ ਗੱਲ ਦੀ ਸ਼ਾਹਦੀ ਜ਼ਰੂਰ ਭਰਦੇ ਆ ਕਿ ਬਹੁਤ ਸਾਰੇ ਹੋਰ ਲੋਕ ਜਿਹੜੇ ਆ ਰਡਾਰ ਤੇ ਆ, ਮੋਨੀਟਰਿੰਗ ਹੋ ਰਹੀ ਹੈ ਬਕਾਇਦਾ, ਔਰ ਤਥਾਤਮਕ ਜਿਹੜੀਆਂ ਚੀਜ਼ਾਂ ਨੇ ਉਹ ਹੱਥ ਲੱਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੋਸ਼ਿਸ਼ ਇਹ ਹੋ ਰਹੀ ਹੈ ਕਿ ਕਿਸੇ ਦੇ ਤਰੀਕੇ ਨਾਲ ਇਹ ਚੀਜ਼ਾਂ ਸਥਾਪਿਤ ਹੋ ਸਕਣ। ਕਾਲ ਰਿਕਾਰਡਿੰਗ, ਉਹਨਾਂ ਦੀ ਜਿਹੜੀ ਟਰੈਵਲ ਹਿਸਟਰੀ ਜਾਂ ਹੋਰ ਰਾਤ ਬਰਾਤੇ ਖੜਨਾ ਬਹਿਣਾ ਜਿਹੜਾ ਉਹਨਾਂ ਦਾ ਢਾਬਿਆਂ ਹੋਟਲਾਂ ਤੇ, ਉਹ ਸਾਰੀਆਂ ਚੀਜ਼ਾਂ ਰਡਾਰ ਤੇ ਨੇ, ਮੋਨੀਟਰ ਨੇ। ਤੇ ਉਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਵੱਡਾ ਝਟਕਾ ਜਿਵੇਂ ਵਿਜੇ ਸਿੰਗਲਾ ਨੂੰ ਮਿਲਿਆ ਵਾ ਉਵੇਂ ਇਹ ਦਿੱਤਾ ਜਾ ਸਕਦਾ। ਵਿਜੇ ਸਿੰਗਲਾ 1% ਲੈਂਦਾ ਸੀਗਾ, ਔਰ ਇਹ ਜਿਹੜੇ ਸਰਕਾਰੀ ਕੰਮ ਹੁੰਦੇ ਆ ਸਰਕਾਰ ਦੇ, ਇੰਨੇ ਕੁ ਵੱਡੇ ਬਜਟ ਹੁੰਦੇ ਵੀ ਇਹਨਾਂ ਦਾ 1% ਵੀ ਕਰੋੜਾਂ ਦੇ ਵਿੱਚ ਬਣਦਾ ਵਾ। ਔਰ ਵਿਜੇ ਸਿੰਗਲਾ ਜਿਹੜਾ ਵਾ ਉਹਨੂੰ ਮੈਂ ਜਿਵੇਂ ਕਹਿ ਕੇ ਹਟਿਆਵਾਂ 63,000 ਦੇ ਫਰਕ ਦੇ ਨਾਲ ਲੋਕਾਂ ਨੇ ਫਤਵਾ ਦਿੱਤਾ ਸੀ, ਪਰ ਸਾਂਭ ਨਹੀਂ ਹੋਇਆ। 3 ਮਹੀਨੇ ਵੀ ਨਹੀਂ ਲੰਘਾਏ ਗਏ ਉਹ ਬੰਦੇ ਤੋਂ, ਔਰ ਬੜੇ ਸਧਾਰਨ ਘਰ ਤੋਂ ਚੱਲਿਆ ਇਹ ਬੰਦਾ। ਤੁਸੀਂ ਦੇਖੋ ਕਿ ਇੱਕ ਜਿਹੜੀ ਬੰਦੇ ਦੀ ਤਹਿਜ਼ੀਬ ਹੁੰਦੀ ਆ, ਇੱਕ ਬੰਦੇ ਦਾ ਆਪਣੀ ਹਸਤੀ ਹੁੰਦੀ ਆ, ਕਿ ਬੰਦੇ ਨੂੰ 92 ਬੰਦਿਆਂ ਦੇ ਵਿੱਚੋਂ ਥਾਂ ਮਿਲਿਆ ਵਾ। ਪਹਿਲੇ 10 ਬੰਦਿਆਂ 'ਚੋਂ ਵਿਜੇ ਸਿੰਗਲਾ ਦਾ ਨਾਂ ਆਇਆ ਸੀਗਾ। ਹੁਣ ਕਈ ਤਾਂ ਇਹ ਵੀ ਕਹੀ ਜਾਂਦੇ ਕਿ ਇਹ ਨਾਂ ਕਿਵੇਂ ਆਇਆ, ਕੇਜਰੀਵਾਲ ਦਾ ਚਹੇਤਾ ਕਿਵੇਂ ਬਣਿਆ, ਇਹ ਵੀ ਜਾਂਚ ਦਾ ਵਿਸ਼ਾ। ਖੈਰ ਉਹ ਗੱਲਾਂ ਹੋਈ ਜਾਣਗੀਆਂ। ਕੇਜਰੀਵਾਲ ਨੇ ਵੀ ਕਿਹਾ ਹੈ ਕਿ ਮੇਰੀਆਂ ਅੱਖਾਂ 'ਚੋਂ ਪਾਣੀ ਆ ਗਿਆ। ਉਹ ਪੋਲੀਟੀਕਲ ਡਰਾਮਾਜ਼ ਹੁੰਦੇ ਰਹਿਣਗੇ, ਉਹ ਗੱਲ ਡਿਫਰੈਂਟ ਆ। ਪਰ ਇੱਥੇ ਤੁਹਾਨੂੰ ਖੁੱਲ੍ਹੇ ਦਿਲ ਨਾਲ, ਜਿਵੇਂ ਸੁਖਪਾਲ ਖਹਿਰੇ ਨੇ ਖੁੱਲ੍ਹਾ ਜਿਹਾ ਦਿਲ ਕਰਕੇ ਕਿਹਾ ਕਿ ਮਾਨ ਸਾਹਿਬ ਨੇ, ਸਰਕਾਰ ਨੇ ਜਾਂ ਮਾਨ ਸਾਹਿਬ ਨੇ ਚੰਗਾ ਕੰਮ ਕੀਤਾ, ਤਾਂ ਤੁਹਾਨੂੰ ਬੇਸ਼ੱਕ ਤੁਸੀਂ ਕਿੱਡੇ ਵੀ ਵੱਡੇ ਹਾਰਡ ਕ੍ਰਿਟਿਕ ਹੋ ਸਰਕਾਰ ਦੇ, ਗਵਰਨਮੈਂਟ ਦੇ, ਉਹ ਤੁਹਾਡਾ ਹੋਣਾ ਬਣਦਾ ਵੀ ਹੈ, ਔਰ ਸਭ ਦਾ ਹੋਣਾ ਬਣਦਾ। ਜਿਹੜਾ ਬੰਦਾ ਵੀ ਚੀਜ਼ਾਂ ਨੂੰ ਐਨਾਲਿਸਟ ਕਰਦਾ, ਉਹਦਾ ਫਰਜ਼ ਹੈ ਕਿ ਉਹ ਸਰਕਾਰ ਨੂੰ ਕ੍ਰਿਟਿਸਿਜ਼ਮ ਕਰੇ ਗਲਤ ਕੰਮਾਂ 'ਤੇ, ਪਰ ਜਿੱਥੇ ਸਹੀ ਆ ਉੱਥੇ ਸਹੀ ਕਹਿਣਾ ਬਣਦਾ ਵਾ, ਜਿੱਥੇ ਗਲਤ ਹੈ ਉੱਥੇ ਗਲਤ ਹੈ। ਰਾਜ ਸਭਾ ਮੈਂਬਰਾਂ ਵੇਲੇ ਅਸੀਂ ਕਿਹਾ ਕਿ ਗਲਤ ਆ, ਅਤੇ ਉਹ ਗਲਤ ਸੀ ਤਾਂ ਗਲਤ ਕਿਹਾ। ਇਸੇ ਤਰ੍ਹਾਂ ਜਦੋਂ ਬੱਗੇ ਨੂੰ ਪੁਲਿਸ ਫੜਨ ਗਈ, ਅਸੀਂ ਕਿਹਾ ਗਲਤ ਆ, ਉਹ ਗਲਤ ਸੀ ਤਾਂ ਹੀ ਗਲਤ ਕਿਹਾ ਵਾ। ਇਸੇ ਤਰ੍ਹਾਂ ਹੋਰ ਕੰਮ ਨੇ। ਆ ਜਿਹੜਾ ਹੁਣ ਭਰਤੀ ਦੀ ਜਿਹੜੀ ਟੈਸਟ ਪ੍ਰੀਖਿਆ ਹੋਣੀ ਸੀ, ਇਹਦੇ ਵਿੱਚ ਪੰਜਾਬੀ ਹੈ ਨਹੀਂ ਸੀ, ਤਾਂ ਸਾਨੂੰ ਕਹਿਣਾ ਪਊਗਾ ਕਿ ਗਲਤ ਆ। ਇਸੇ ਤਰ੍ਹਾਂ ਚੰਡੀਗੜ੍ਹ ਯੂਨੀਵਰਸਿਟੀ ਦਾ ਜਿਹੜਾ ਮਸਲਾ ਵਾ, ਉੱਥੇ ਅਸੀਂ ਕਹਾਂਗੇ, ਇੱਕ ਠੋਕ ਕੇ ਕਹਾਂਗੇ ਕਿ ਗਲਤ ਸੀਗਾ। ਬਹੁਤ ਸਾਰੇ ਮਸਲੇ ਨੇ, ਪਰ ਪੋਲੀਟੀਕਲ ਰਿਫੋਰਮਸ, ਜੇ ਸਰਕਾਰ ਕਹੂਗੀ ਕਿ ਇੱਕ ਪੈਨਸ਼ਨ ਹੈ ਤਾਂ ਵੈਲਕਮ ਆ, ਜੇ ਸਰਕਾਰ ਕਹੂਗੀ ਕਿ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਜਾਰੀ ਰਹਿਣਗੀਆਂ ਤਾਂ ਵੈਲਕਮ ਆ, ਜੇ ਸਰਕਾਰ ਕਹੂਗੀ ਕਿ ਨਵਾਂ ਟੈਕਸ ਨਹੀਂ ਲਾਵਾਂਗੇ ਤਾਂ ਵੈਲਕਮ ਆ, ਜੇ ਸਰਕਾਰ ਕਹੂਗੀ ਕਿ ਉਹ ਵਿਜੇ ਸਿੰਗਲਾ ਘਰੇ ਤੁਰਿਆ ਪਿਆ ਤਾਂ ਵੈਲਕਮ ਆ। ਇਹ ਡਿਫਰੈਂਟ ਹੈ, ਇੰਨਾ ਕੁ ਮਹੀਨ ਜਿਹਾ ਹੀ ਫਰਕ ਹੈ, ਕੋਈ ਜ਼ਿਆਦਾ ਨਹੀਂ ਹੈ। ਪਰ ਲੋਕਾਂ ਨੂੰ ਪਤਾ ਵਾ ਕਿ ਕਿਹੜੇ ਚਾਪਲੂਸ ਨੇ ਤੇ ਕਿਹੜੇ ਲੋਕ ਸਰਕਾਰਾਂ ਦੇ ਵਿਰੁੱਧ ਖੜ ਕੇ ਲੋਕਾਂ ਦੇ ਹੱਕ ਦੇ ਵਿੱਚ ਖੜਦੇ ਨੇ। ਕਿਸਾਨਾਂ ਦੀ ਗੱਲ ਮੰਨੀ, ਲੋਕਾਂ ਨੇ ਕਿਹਾ ਕਿ ਚੰਗੀ ਗੱਲ ਹੈ, ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਸੋ ਇਸ ਤਰ੍ਹਾਂ ਦੀ ਚੀਜ਼ਾਂ ਨੇ ਜਿਹੜੇ ਹੁਣ ਤੱਕ ਦੇ 2 ਮਹੀਨਿਆਂ ਦੇ ਸਰਕਾਰ ਦਾ ਜੋ ਵੀ ਹੁਣ ਤੱਕ ਦਾ ਰਿਕਾਰਡ ਰਿਹਾ ਵਾ, ਜਾਂ ਜੋ ਵੀ ਕੰਮ ਕਰ ਰਹੇ ਆ, ਅਸੀਂ ਖੁੱਲ੍ਹ ਦਿਲੀ ਦੇ ਨਾਲ ਉਹਨਾਂ ਕੰਮਾਂ ਦਾ ਸਵਾਗਤ ਕੀਤਾ, ਜਿਵੇਂ ਖਹਿਰਾ ਸਾਹਿਬ ਨੇ ਕੀਤਾ, ਔਰ ਇਹ ਹਰੇਕ ਨੂੰ ਕਰਨਾ ਚਾਹੀਦਾ ਵਾ।
ਅੱਜ ਸਾਡਾ ਸਭ ਤੋਂ ਵੱਡਾ ਦੁਖਾਂਤ ਕੀ ਹੈ? ਭ੍ਰਿਸ਼ਟਾਚਾਰੀ, ਰਿਸ਼ਵਤਖੋਰੀ। ਅੱਜ ਸਰਕਾਰੀ ਦਫ਼ਤਰ ਦੇ ਵਿੱਚ ਜਾਣ ਤੋਂ ਬੰਦਾ ਇਹ ਨਹੀਂ ਡਰਦਾ ਕਿ ਉਹਨੂੰ ਸਰਕਾਰੀ ਅਧਿਕਾਰੀ ਦਾ ਨਾਂ ਨਹੀਂ ਪਤਾ। ਉਹਨੂੰ ਪਤਾ ਕਿ ਇਹ ਵੱਜੇ ਵੇ ਆ 5 10,000 25,000 30,000 ਔਰ ਮਹੀਨਾ ਵੀ ਵੱਜਿਆ ਪਿਆ ਕਿ ਆਹ ਮਹੀਨੇ 'ਚ ਇੰਨੇ ਪੈਸੇ ਚੜ੍ਹਨੇ ਆ, ਤਾਂ ਆਮ ਹਫ਼ਤੇ 'ਚ ਇੰਨੇ ਜਾਣੇ, ਟਾਰਗੇਟ ਹੈ ਬਕਾਇਦਾ। ਇਹ ਬੰਦ ਹੋਣਾ ਚਾਹੀਦਾ ਵਾ ਸਿਸਟਮ। ਇਹ ਗਲਤ ਗੱਲ ਹੈ, ਲੋਕਾਂ ਦੀ ਲੁੱਟ ਹੈ। ਲੋਕਾਂ ਨੂੰ ਇਹਦੇ ਖਿਲਾਫ ਬੋਲਣਾ ਚਾਹੀਦਾ ਵਾ। ਲੋਕਾਂ ਨੂੰ ਵੀ ਸਰਕਾਰ ਦੀ ਜੈ ਜੈਕਾਰ ਕਰਨ ਦੇ ਨਾਲੋਂ ਲੋਕਾਂ ਨੂੰ ਸਰਕਾਰ ਨੂੰ ਜਵਾਬਦੇਹ ਕਰਨਾ ਜ਼ਰੂਰੀ ਆ। ਸੋ ਅਸੀਂ ਅੱਜ ਦੀ ਰਿਪੋਰਟ ਦੇ ਜ਼ਰੀਏ ਤੁਹਾਨੂੰ ਦੱਸਣਾ ਚਾਹੁੰਦੇ ਸੀਗੇ ਕਿ ਸਾਵਧਾਨ ਹੋ ਜਾਣ ਉਹ MLAs, ਉਹ ਵਿਧਾਇਕ ਜਿਹੜੇ ਗਾਹੇ ਬਗਾਹੇ ਰਾਤ ਨੂੰ ਵੇਲੇ ਕਵੇਲੇ ਮਾਈਨਿੰਗ ਦੀਆਂ ਕਨਸੂਆਂ ਲੈਂਦੇ ਆ, ਢਾਬਿਆਂ ਤੇ ਹੋਟਲਾਂ ਤੇ ਖੜਦੇ ਆ। ਉਹਨਾਂ ਦੀਆਂ ਡਿਟੇਲਾਂ, ਕਾਲ ਡਿਟੇਲਾਂ, ਉਹਨਾਂ ਦੀ ਜਿਹੜੀ ਟਰੈਵਲ ਹਿਸਟਰੀ ਆ, ਉਹ ਸਾਰਾ ਕੁਝ ਸਰਕਾਰ ਕੋਲੇ ਜਾ ਰਿਹਾ। ਸੋ ਇਸ ਤੋਂ ਪਹਿਲਾਂ ਕਿ ਮਾਨ ਸਾਹਿਬ ਲਾਈਵ ਹੋ ਕੇ ਇੱਕ ਝਟਕਾ ਹੋਰ ਦੇਣ, ਤੁਸੀਂ ਆਪਦੀ ਪੜੀ ਆਪੇ ਵਿਚਾਰ ਲਓ। ਸੋ ਇਸ ਤੋਂ ਪਹਿਲਾਂ, ਪਰ ਇਹ ਕੋਈ ਪਹਿਲੇ ਨਹੀਂ ਹੈ। ਤੁਸੀਂ ਦੇਖੋ ਵੀ ਇਤਫਾਕ ਦੇਖੋ ਵੀ ਰਿਪੋਰਟਾਂ ਦੇਖੋ ਕੀ ਕਹਿੰਦੀਆਂ ਵਾ। ਹਿੰਦੁਸਤਾਨ ਟਾਈਮਜ਼ ਦੇ ਵਿੱਚ ਰਿਪੋਰਟ ਛਪੀ, ਉਹ ਕਹਿੰਦੇ ਕਿ ਹਰ 5ਵਾਂ MLA ਸਰਕਾਰ ਦਾ ਜਿਹੜਾ ਉਹ ਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਪਰਚਾ ਦਰਜ ਆ ਜਾਂ FIR ਦਰਜ ਆ। 19 ਬੰਦੇ ਐ ਇਸ ਸਰਕਾਰ ਦੇ, 19 MLA ਜਿਨ੍ਹਾਂ ਤੇ ਕਿਸੇ ਨਾ ਕਿਸੇ ਧਾਰਾ ਦੇ ਤਹਿਤ ਪਰਚਾ ਦਰਜ ਹੋਇਆ ਵਾ। ਫਰੋਤੀਆਂ ਮੰਗਣ ਦਾ, ਕਤਲ ਦੇ ਈਵਨ ਕਿ ਜਾਂ ਸਾਜ਼ਿਸ਼ਾਂ ਰਚਣ ਦੇ ਪਰਚੇ ਤੱਕ ਜਿਹੜੇ ਸੰਗੀਨ ਦੋਸ਼ ਆ ਉਹ ਵੀ ਦਰਜ ਆ। ਇਸ ਤੋਂ ਇਲਾਵਾ ਲੰਘੇ ਦਿਨੀ ਆਪਾਂ ਕੀ ਦੇਖਿਆ ਵਾ, ਡਾਕਟਰ ਬਲਬੀਰ ਸਿੰਘ ਔਰ ਡਾਕਟਰ ਦਾ ਇਹਨਾਂ ਇਸ ਪਾਰਟੀ ਦੇ ਨਾਲ ਕਿਹੋ ਜਿਹੀ ਹਿਸਟਰੀ ਰਹੀ ਹੈ, ਕੱਢ ਕੇ ਦੇਖ ਲਿਓ। ਡਾਕਟਰ ਬਲਬੀਰ ਸਿੰਘ ਨੂੰ 3 ਸਾਲ ਦੀ ਕੈਦ ਬੋਲ ਗਈ ਹੈ, ਪਰਿਵਾਰਕ ਝਗੜਾ ਸੀਗਾ। ਉਸ ਤੋਂ ਪਹਿਲਾਂ ਦੋਸ਼ ਕਿਹੜੇ ਤੇ ਲੱਗੇ? ਉਸ ਤੋਂ ਪਹਿਲਾਂ ਦੋਸ਼ ਲੱਗੇ ਜਿਹੜਾ ਸਨੌਰ ਤੋਂ ਵਿਧਾਇਕ ਆ ਹਰਮੀਤ ਸਿੰਘ, ਉਹਦੇ ਤੇ ਅਪਰਾਧਿਕ ਮਾਮਲਾ ਛਪਾਉਣ ਦੇ ਦੋਸ਼ ਲੱਗੇ ਆ ਤੇ ਮਸਲਾ ਹਾਈ ਕੋਰਟ ਦੇ ਵਿੱਚ ਚਲਾ ਗਿਆ। ਇਸ ਤੋਂ ਪਹਿਲਾਂ ਮਈ ਦੀ ਸ਼ੁਰੂਆਤ ਦੇ ਵਿੱਚ CBI ਨੇ ਜਸਵੰਤ ਸਿੰਘ ਗੱਜਣ ਮਾਜਰਾ ਦੀਆਂ ਰਿਹਾਇਸ਼ਾਂ ਤੇ ਛਾਪੇਮਾਰੀ ਵੀ ਕੀਤੀ ਸੀ। ਗੱਜਣ ਮਾਜਰਾ ਦੀ ਉਦੋਂ ਬਹੁਤ ਚਰਚਾ ਹੋਈ ਸੀ। ਉਸ ਤੋਂ ਪਹਿਲਾਂ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਤੇ ਦੋਸ਼ ਲਾਏ ਸਨ ਕਿਸੇ ਬੰਦੇ ਨੇ ਕਿ ਉਹਦੀ ਦਫ਼ਤਰ ਦੇ ਵਿੱਚ ਆਏ ਦੀ ਕੁੱਟਮਾਰ ਕੀਤੀ ਗਈ ਤੇ ਬੇਇੱਜ਼ਤੀ ਕੀਤੀ ਗਈ। ਤਾਂ ਜਿਹੜਾ ਵਿਧਾਇਕ ਡਾਕਟਰ ਬਲਬੀਰ ਸਿੰਘ ਆ, ਉਹਦੀ ਪੁੱਤਰ, ਪਤਨੀ ਤੇ ਕੁੱਲ 4 ਵਿਅਕਤੀਆਂ ਨੂੰ ਜਿਹੜੀ ਇਹ ਸਜ਼ਾ ਹੋਈ ਹੈ, 16,000 ਰੁਪਇਆ ਜੁਰਮਾਨਾ ਵੀ ਹੋਇਆ। ਸੋ ਇੱਥੋਂ ਤਾਂ ਇਹ ਸਾਬਿਤ ਹੋ ਗਿਆ ਕਿ ਇਨਕਲਾਬ ਦੀ ਇਸ ਧਾਰਾ ਦੇ ਵਿੱਚ ਸਾਰੇ ਜਿਹੜੇ ਆ ਉਹ ਇਨਕਲਾਬੀ ਨਹੀਂ ਹੈ, ਲਾਲਚੀ ਵੀ ਨੇ, ਕੇਸ ਦਰਜ ਹੋਏ ਨੇ ਉਹ ਵੀ ਨੇ। ਔਰ ਇਹ ਜਿਹੜੀ ਗੰਗਾ ਵਗੀ ਆ, ਪੰਜਾਬ ਦਾ ਵੋਟਰ ਜਿਹੜਾ ਮਿਹਰਬਾਨ ਹੋਇਆ ਸੀ, ਇਹਦੇ 'ਚ ਬਹੁਤ ਸਾਰੇ ਲੋਕਾਂ ਨੇ ਹੱਥ ਨਹੀਂ ਧੋਏ, ਨਹਾ ਵੀ ਲਏ ਆ, ਯਾਨੀ ਕਿ ਚੁਣੇ ਗਏ ਆ ਉਹ। ਤਾਂ ਹੁਣ ਇਸ ਰਿਪੋਰਟ ਦੇ ਜ਼ਰੀਏ ਤੁਹਾਨੂੰ ਇਹ ਦੱਸਣਾ ਸੀਗਾ ਕਿ ਸਰਕਾਰ ਕੋਲੇ ਮੋਨੀਟਰਿੰਗ ਹੋ ਰਹੀ ਆ, ਬਕਾਇਦਾ ਫੀਡਬੈਕ ਪਹੁੰਚ ਰਹੇ ਆ ਔਰ ਕਈ ਰਡਾਰ ਤੇ ਆ ਲੋਕ। ਸਾਵਧਾਨ ਹੋ ਜਾਓ। ਜੇ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਕਿਸੇ ਨੇੜਲੇ ਦਾ ਨੁਕਸਾਨ ਨਾ ਹੋਵੇ ਤਾਂ ਰਿਪੋਰਟ ਉਹਦੇ ਤੱਕ ਪਹੁੰਚਦੀ ਜ਼ਰੂਰ ਕਰ ਦਿਓ। ਬਹੁਤ ਬਹੁਤ ਧੰਨਵਾਦ। ਮਿਲਾਂਗੇ ਇੱਕ ਹੋਰ ਅਗਲੀ ਰਿਪੋਰਟ ਦੇ ਵਿੱਚ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।